ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਖਾਸ ਜਾਣਕਾਰੀਆਂ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਕੈਨੇਡਾ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਬਾਰੇ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਵਿੱਚ ਜਿਹੜੀਆਂ ਲਗਾਤਾਰ ਫੈਡਰਲ ਸਰਕਾਰ ਵੱਲੋਂ ਹੈਲਥ ਕੇਅਰ ਉੱਤੇ ਜਿਹੜੀ ਫੰਡਿੰਗ ਦਿੱਤੀ ਜਾਣੀ ਹੈ, ਉਸ ਬਾਬਤ ਆਪਾਂ ਜਿਹੜੀਆਂ ਖਬਰਾਂ ਕੱਲ੍ਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਗੱਲ ਮੰਨੀ ਹੈ ਕਿ ਕੈਨੇਡਾ ਦੇ ਵਿੱਚ ਹੈਲਥ ਕੇਅਰ ਸਿਸਟਮ ਜਿਹੜਾ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਇੱਕ ਕੈਸ਼ ਇੰਜੈਕਸ਼ਨ, ਮਤਲਬ ਕਿ ਉਹਦੇ 'ਚ ਕੈਨੇਡਾ ਸਰਕਾਰ ਨੂੰ ਉਹਨੂੰ ਹੁਲਾਰਾ ਦੇਣ ਦੇ ਲਈ ਉਹਦੇ 'ਚ ਹੋਰ ਪੈਸਾ ਇਨਵੈਸਟ ਕਰਨਾ ਪੈਣਾ ਹੈ। ਸੋ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਸੀਂ ਇਹਦੇ ਵਿੱਚ ਪੈਸਾ ਲਾਵਾਂਗੇ ਤਾਂ ਹੀ ਅਸੀਂ ਜਿਹੜੀਆਂ ਸਟਾਫਿੰਗ ਨੂੰ ਲੈ ਕੇ ਇਸ਼ੂਜ਼ ਨੇ, ਜਾਂ ਸਰਜਰੀ ਬੈਕਲੌਗਸ ਨੇ, ਜਾਂ ਹੋਰ ਐਕਿਊਟ ਸ਼ਾਰਟੇਜ ਨੇ, ਜਾਂ ਫੈਮਿਲੀ ਡਾਕਟਰ ਦੀ ਜਿਹੜੀ ਸ਼ਾਰਟੇਜ ਆ ਉਹਦੇ ਨਾਲ ਨਜਿੱਠਿਆ ਜਾ ਸਕਦਾ ਹੈ। ਸੋ ਅੱਜ ਹੀ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਓਟਵਾ ਦੇ ਵਿੱਚ ਗੱਲਬਾਤ ਕਰ ਰਹੇ ਨੇ। ਜਿਹੜੇ ਪ੍ਰੋਵਿੰਸਿਸ ਦੇ ਜਿਹੜੇ ਪ੍ਰੀਮੀਅਰਸ ਨੇ ਜਾਂ ਹੋਰ ਜਿਹੜੇ ਨੇ ਆਲਾ ਅਧਿਕਾਰੀ ਨੇ ਕੈਨੇਡਾ ਪ੍ਰਧਾਨ ਮੰਤਰੀ ਆਫਿਸ ਦੇ ਜਿਹੜੇ ਅਫਸਰਾਨ ਕਹਿ ਸਕਦੇ ਹਾਂ, ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਔਰ ਲਗਾਤਾਰ ਇਹਦੇ ਬਾਬਤ ਕੈਨੇਡਾ ਸਰਕਾਰ, ਖਾਸ ਕਰਕੇ ਓਟਵਾ ਦੇ ਵਿੱਚ ਜਿਹੜੇ ਹਾਈ ਅਫੀਸ਼ੀਅਲਸ ਨੇ, ਉਹ ਇਸ ਗੱਲ ਦੇ ਹੱਕ ਦੇ ਵਿੱਚ ਨੇ ਕਿ ਕੈਨੇਡਾ ਦਾ ਸਿਹਤ ਜਿਹੜਾ ਸੁਧਾਰ ਆ ਉਹ ਹੋਣਾ ਚਾਹੀਦਾ ਕੈਨੇਡਾ ਦੇ ਵਿੱਚ। ਤੇ ਜਿਹੜਾ ਹੈਲਥ ਕੇਅਰ ਸਿਸਟਮ ਹੈ ਇਹਨੂੰ ਬਿਨਾਂ ਪੈਸਾ ਇਨਵੈਸਟ ਕੀਤਿਆਂ ਕੈਨੇਡਾ ਦੇ ਵਿੱਚ ਇਸ ਸਿਸਟਮ ਨੂੰ ਸੰਵਾਰਿਆ ਨਹੀਂ ਜਾ ਸਕਦਾ। ਕੱਲ੍ਹ ਹੀ ਆਪਾਂ ਗੱਲਬਾਤ ਕੀਤੀ ਸੀ ਕਿ ਕੈਨੇਡਾ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ, ਅਗਲੇ 10 ਸਾਲਾਂ ਦੇ ਵਿੱਚ 73 ਬਿਲੀਅਨ ਡਾਲਰ ਜਿਹੜਾ ਉਹ ਖਰਚ ਕਰਨ ਜਾ ਰਹੀ ਹੈ। ਫੈਡਰਲ, ਪ੍ਰੋਵਿੰਸ਼ੀਅਲ ਤੇ ਟੈਰੀਟੋਰੀਅਲ ਪੱਧਰ ਤੇ ਸਰਕਾਰਾਂ ਵੱਲੋਂ ਇਹ ਡੀਲ ਜਿਹੜੀਆਂ ਇਸ ਗੱਲ ਉੱਤੇ ਕੇਂਦਰਿਤ ਹੋਣਗੀਆਂ ਕਿ ਇਸ ਤਰ੍ਹਾਂ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਹੈਲਥ ਕੇਅਰ ਦੇ ਵਿੱਚ ਜੇਕਰ ਸੁਧਾਰ ਨਹੀਂ ਹੁੰਦਾ ਤਾਂ ਪ੍ਰੀਮੀਅਰਸ ਨੂੰ ਅਕਾਊਂਟੇਬਲ ਕੀਤਾ ਜਾਵੇ। ਸੋ ਓਨਟਾਰੀਓ ਦੇ ਵਿੱਚ ਜਿਹੜੀ ਆ ਓਨਟਾਰੀਓ ਦੇ ਹਵਾਲੇ ਦੇ ਨਾਲ ਗੱਲ ਸਾਂਝੀ ਕੀਤੀ ਗਈ ਸੀ ਕਿ ਇਸ ਪ੍ਰੋਵਿੰਸ ਨੂੰ ਅਗਲੇ 10 ਸਾਲਾਂ ਦੇ ਵਿੱਚ 73 ਬਿਲੀਅਨ ਡਾਲਰ ਹਾਸਲ ਹੋਣਗੇ। ਇਸ ਦੇ ਵਿੱਚੋਂ ਅੰਦਾਜ਼ਨ 30 ਬਿਲੀਅਨ ਡਾਲਰ ਜਿਹੜੇ ਨਵੇਂ ਹੋਣਗੇ, ਤੇ ਇੱਕ ਅੰਦਾਜ਼ੇ ਦੇ ਮੁਤਾਬਕ ਜੇਕਰ ਸਾਲਾਨਾ ਵੇਖਿਆ ਜਾਵੇ ਤਾਂ ਇਹ ਅੰਦਾਜ਼ਨ 3 ਬਿਲੀਅਨ ਡਾਲਰ ਬਣਦੇ ਨੇ। ਇਸੇ ਦੌਰਾਨ ਟਰੂਡੋ ਦੀ ਜਿਹੜੀ ਟੀਮ ਹੈ ਜਾਂ ਟਰੂਡੋ ਦਾ ਜਿਹੜਾ ਆਫਿਸ ਆ ਉਹ ਇਹ ਵੀ ਮੰਨਦਾ ਹੈ ਕਿ ਫੈਡਰਲ ਸਰਕਾਰ ਜਿਹੜੀ ਆ ਉਹ ਵੱਖ-ਵੱਖ ਪ੍ਰੋਵਿੰਸਾਂ ਦੀਆਂ ਵੱਖ-ਵੱਖ ਲੋੜਾਂ ਤੇ ਤਰਜੀਹਾਂ ਨੂੰ ਆਧਾਰਿਤ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੇ। ਤੇ ਗੱਲਬਾਤ ਦੇ ਵਿੱਚ ਉਹਨਾਂ ਆਖਿਆ ਕਿ ਅੱਗੇ ਚੱਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਪ੍ਰੋਵਿੰਸਸ ਤੇ ਸਾਰੀਆਂ ਟੈਰੀਟਰੀਜ਼ ਦੇ ਨਾਲ ਡੀਲ ਸਿਰੇ ਚੜ੍ਹ ਜਾਵੇ। ਤੇ ਹੁਣ ਕੈਨੇਡਾ ਦੇ ਵਿੱਚ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੈਲਥ ਕੇਅਰ ਸਿਸਟਮ ਹੈ ਜਿਹੜਾ, ਜੇਕਰ ਫੈਡਰਲ ਸਰਕਾਰ ਜਿਸ ਤਰੀਕੇ ਨਾਲ ਹੁਣ ਗੱਲਬਾਤ ਚੱਲ ਰਹੀ ਹੈ, ਜੇਕਰ ਫੈਡਰਲ ਸਰਕਾਰ ਇਸੇ ਸੁਹਿਰਦਤਾ ਦੇ ਨਾਲ ਖਰਚ ਕਰਦੀ ਹੈ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ, ਚਾਹੇ ਉਹ ਸਟਾਫਿੰਗ ਨੂੰ ਲੈ ਕੇ ਪ੍ਰੋਬਲਮਸ ਨੇ, ਸਟਾਫਿੰਗ ਇਸ਼ੂਜ਼ ਨੇ, ਚਾਹੇ ਉਹ ਸਰਜਰੀ ਬੈਕਲੌਗਸ ਨੇ, ਚਾਹੇ ਉਹ ਸ਼ਾਰਟੇਜ ਹੈ ਫੈਮਿਲੀ ਡਾਕਟਰਸ ਦੀ, ਤਾਂ ਉਹਦੇ ਨਾਲ ਕਾਫੀ ਹੱਦ ਤੱਕ ਨਜਿੱਠਿਆ ਜਾ ਸਕੂਗਾ। ਸੋ ਗੱਲ ਕਰਦੇ ਹਾਂ ਕੈਨੇਡਾ ਦੀ ਸਿਆਸਤ ਦੇ ਵਿੱਚ MP ਰਾਜ ਗਰੇਵਾਲ ਵੱਲੋਂ, ਜਿਹੜੀ ਗਰੇਵਾਲ ਦੀ ਜਿਹੜੇ ਕਿ ਸਾਬਕਾ ਲਿਬਰਲ MP ਨੇ, ਉਹਨਾਂ ਵੱਲੋਂ ਹੁਣ ਆਪਣੇ ਖਿਲਾਫ ਲਾਏ ਗਏ 2 ਕ੍ਰਿਮੀਨਲ ਚਾਰਜਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰਾਜ ਗਰੇਵਾਲ ਦੇ ਵਕੀਲ ਨੇ ਤਰਕ ਦਿੱਤਾ ਹੈ ਕਿ ਵਿਸ਼ਵਾਸ ਤੋੜਨ ਦੇ 2 ਮਾਮਲਿਆਂ ਦੇ ਵਿੱਚ ਪ੍ਰੋਸੀਕਿਊਟਰ ਉਹਨਾਂ ਦੇ ਮੁਵੱਕਿਲ ਦੇ ਖਿਲਾਫ, ਯਾਨੀ ਕਿ ਰਾਜ ਗਰੇਵਾਲ ਦੇ ਖਿਲਾਫ ਜਿਹੜੇ ਦੋਸ਼ ਸਿੱਧ ਕਰਨ ਦੇ ਲਈ ਲੋੜੀਂਦੇ ਸਬੂਤ ਮੁਹੱਈਆ ਨਹੀਂ ਕਰਵਾ ਸਕੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਉਹ ਅਸਫਲ ਰਹੇ ਨੇ ਤੇ ਕਰਾਊਨ ਵੱਲੋਂ ਇਹ ਸਿੱਧ ਕੀਤਾ ਜਾਣਾ ਸੀਗਾ ਅਸਲ ਦੇ ਵਿੱਚ ਕਿ ਗਰੇਵਾਲ ਨੇ ਆਪਣੇ ਨਿੱਜੀ ਫਾਇਦੇ ਦੇ ਲਈ ਆਪਣੇ ਸਿਆਸੀ ਆਫਿਸ ਦੀ ਵਰਤੋਂ ਕੀਤੀ ਹੈ। ਇਸੇ ਦੌਰਾਨ ਵੱਡੇ ਲੋਨ ਦੇ ਬਦਲੇ ਪ੍ਰਧਾਨ ਮੰਤਰੀ ਦੇ ਇਵੈਂਟਸ ਤੱਕ ਲੋਕਾਂ ਦੀ ਪਹੁੰਚ ਕਰਵਾਈ ਗਈ ਅਤੇ ਇਮੀਗ੍ਰੇਸ਼ਨ ਫਾਈਲਸ ਦੇ ਵਿੱਚ ਵੀ ਮਦਦ ਕੀਤੀ ਗਈ। ਬਾਅਦ ਦੇ ਵਿੱਚ ਇਸ ਪੈਸੇ ਦੇ ਨਾਲ ਜੂਏ ਕਰਕੇ ਚੜ੍ਹਿਆ ਆਪਣਾ ਉਹਨੇ ਕਰਜ਼ਾ ਚੁਕਾਇਆ ਹੈ। ਪਰ ਜੱਜ ਦੇ ਸਾਹਮਣੇ ਬੋਲਦਿਆਂ ਗਰੇਵਾਲ ਦੇ ਡਿਫੈਂਸ ਲਾਇਰ ਨਾਦਰ ਹਸਨ ਨੇ ਇਸ ਮਾਮਲੇ ਦੇ ਵਿੱਚ ਆਪਣੇ ਮੁਵੱਕਲ ਨੂੰ ਡਿਫੈਂਡ ਕੀਤਾ ਤੇ ਉਹਨਾਂ ਨੇ ਆਖਿਆ ਕਿ ਇਸ ਪੂਰੇ ਮਾਮਲੇ ਦੀਆਂ ਪ੍ਰੋਸੀਡਿੰਗਸ ਦੇ ਦੌਰਾਨ
ਜਿੰਨੇ ਵੀ ਤੱਥ ਤੇ ਸਬੂਤ ਪੇਸ਼ ਕੀਤੇ ਗਏ ਨੇ, ਸਰਕਾਰੀ ਵਕੀਲ ਚਾਹੁੰਦੇ ਨੇ ਕਿ ਜੱਜ ਉਹਨਾਂ ਨੂੰ ਅੱਖੋਂ ਪਰੋਖੇ ਕਰ ਦੇਣ। ਗਰੇਵਾਲ ਬੇਸ਼ੱਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਦੇ ਵਕੀਲ ਵੱਲੋਂ ਹੁਣ ਐਮਪੀ ਰਾਜ ਗਰੇਵਾਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰਨ ਦੀ ਅਪੀਲ ਕੀਤੀ ਗਈ ਹੈ। ਗੱਲਬਾਤ ਕਰਦੇ ਹਾਂ ਮੈਲਨੀ ਜੋਲੀ ਦੀ ਭਾਰਤ ਫੇਰੀ ਦੀ। ਮੈਲਨੀ ਜੋਲੀ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਤੇ ਉਹ 2 ਦਿਨਾਂ ਦੀ ਭਾਰਤ ਫੇਰੀ ਤੇ ਨੇ ਤੇ ਉਹਨਾਂ ਨੇ ਆਪਣੇ ਹਮਰੁਤਬਾ ਐਸ ਜੈ ਸ਼ੰਕਰ ਦੇ ਨਾਲ ਮੁਲਾਕਾਤ ਕੀਤੀ ਹੈ। ਇਸੇ ਮੁਲਾਕਾਤ ਦੇ ਦੌਰਾਨ ਦੋਵਾਂ ਆਗੂਆਂ ਦੇ ਵਿਚਾਲੇ ਦੁਵੱਲੇ ਮਸਲਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਦੋਵਾਂ ਮੁਲਕਾਂ ਵੱਲੋਂ ਆਪਸੀ ਸਹਿਯੋਗ ਨੂੰ ਵਧਾਉਣ ਅਤੇ ਚੀਨ ਦੀ ਵੱਧਦੀ ਫੌਜੀ ਤਾਕਤ ਦੇ ਮੱਦੇਨਜ਼ਰ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਇੰਡੋ ਪੈਸੀਫਿਕ ਰੀਜਨ ਵਾਸਤੇ ਇੱਕ ਵਿਆਪਕ ਰਣਨੀਤੀ ਪੇਸ਼ ਕੀਤੀ ਗਈ ਹੈ, ਜਿਸ ਦੇ ਵਿੱਚ ਭਾਰਤ ਨੂੰ ਪ੍ਰਮੁੱਖ ਭਾਈਵਾਲ ਦੇ ਵਜੋਂ ਦਰਸਾਇਆ ਗਿਆ। ਸੋ ਕਈ ਹੋਰ ਮਸਲਿਆਂ ਨੂੰ ਲੈ ਕੇ ਵੀ ਇਹਨਾਂ ਦੋਨਾਂ ਆਗੂਆਂ ਦੇ ਵਿਚਾਲੇ ਗੱਲਬਾਤ ਹੋਈ ਹੈ ਤੇ ਖਾਸ ਕਰਕੇ ਇਸ ਵੇਲੇ ਕੈਨੇਡਾ ਤੇ ਭਾਰਤ ਦੀ ਜਿਹੜੀ ਸਿਆਸਤ ਹੈ ਉਹ ਚੀਨ ਜਿਹੜੇ ਚੀਨ ਦੇ ਨਾਲ ਜਿਹੜੇ ਸੰਬੰਧ ਨੇ ਜਾਂ ਚੀਨ ਦੀਆਂ ਜੋ ਕਾਰਵਾਈਆਂ, ਚੀਨ ਦੀਆਂ ਜੋ ਕੌਮਾਂਤਰੀ ਕੂਟਨੀਤਿਕ ਦੇ ਵਿੱਚ ਇਸ ਵੇਲੇ ਕਦਮ ਨੇ, ਤਾਂ ਉਹਨਾਂ ਦੇ ਵਾਧੇ ਪ੍ਰਭਾਵਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ ਤੇ ਭਾਰਤ ਦੇ ਨਾਲ ਕੈਨੇਡਾ ਇਸ ਕਰਕੇ ਹੀ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਤਰਜੀਹੀ ਆਧਾਰ ਤੇ ਹਮੇਸ਼ਾ ਡਿਸਕਸ ਕਰਦਾ ਰਹਿੰਦਾ ਹੈ ਕਿ ਕੈਨੇਡਾ ਦੇ ਨਾਲ ਜੋ ਭਾਰਤ ਦੇ ਰਿਸ਼ਤੇ ਨੇ ਤਾਂ ਚੀਨ ਦੇ ਨਾਲ ਜੋ ਭਾਰਤ ਦੀ ਹੱਦ ਲੱਗਦੀ ਹੈ ਤੇ ਇਹਨਾਂ ਚੀਜ਼ਾਂ ਦਾ ਕੌਮਾਂਤਰੀ ਕੂਟਨੀਤੀ ਦੇ ਵਿੱਚ ਕੀ ਅਸਰ ਪਊਗਾ, ਇਸੇ ਗੱਲ ਨੂੰ ਆਧਾਰ ਬਣਾ ਕੇ ਹੀ ਇਹਨਾਂ ਦੋਵਾਂ ਆਗੂਆਂ ਦੇ ਵਿਚਾਲੇ ਗੱਲਬਾਤ ਹੋਈ ਹੈ। ਸਰੀ ਦੇ ਰੁੱਖ ਕਰਾਂਗੇ। ਸਰੀ ਦੇ ਵਿੱਚ ਇੱਕ 14 ਸਾਲਾ ਕੁੜੀ ਲਾਪਤਾ ਹੋ ਗਈ ਸੀ। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਵੀ ਕੱਲ੍ਹ ਇਸ ਬਾਬਤ ਆਪਾਂ ਖਬਰ ਦਿੱਤੀ ਸੀ। ਹੁਣ ਪੁਲਿਸ ਨੇ ਇਸ ਖਬਰ ਦੇ ਬਾਰੇ ਦੱਸਿਆ ਕਿ ਉਹ ਕੁੜੀ ਜਿਹੜੀ ਆ ਉਹ ਮਿਲ ਗਈ ਆ ਤੇ ਉਹਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਦੱਸਦੇ ਚੱਲੀਏ ਕਿ ਜੈਨਾ ਰੀਸ ਜਿਹੜੀ ਕਿ ਫਰਵਰੀ 5 ਦੀ ਦੁਪਹਿਰ ਤੋਂ ਲਾਪਤਾ ਸੀ, ਉਸ ਨੂੰ ਆਖਰੀ ਵਾਰ 58th ਐਵੀਨਿਊ ਦੇ 15000 ਬਲਾਕ ਤੇ ਦੇਖਿਆ ਗਿਆ ਸੀ। ਸਰੀ ਆਰਸੀਐਮਪੀ ਵੱਲੋਂ ਜੀਨਾ ਦਾ ਕੱਦ 5 ਫੁੱਟ 3 ਇੰਚ ਤੇ ਵਾਲ ਲਾਈਟ ਬਰਾਊਨ ਤੇ ਅੱਖਾਂ ਗ੍ਰੀਨ ਦੱਸੀਆਂ ਗਈਆਂ ਸਨ ਤੇ ਪੁਲਿਸ ਨੇ ਇਸ 14 ਸਾਲਾਂ ਦੀ ਕੁੜੀ ਦੀ ਫੋਟੋ ਵੀ ਜਾਰੀ ਕੀਤੀ ਸੀ ਤੇ ਦੱਸਿਆ ਸੀਗਾ ਕਿ ਇਹਨੇ ਸ਼ੂ ਪਾਏ ਹੋਏ ਨੇ ਤੇ ਇਸ ਬਾਬਤ ਇੱਕ ਨੰਬਰ ਵੀ, ਕਾਲੇ ਰੰਗ ਦੇ ਸ਼ੂ ਪਾਏ ਹੋਏ ਨੇ ਤੇ ਇਸ ਬਾਬਤ ਇੱਕ ਨੰਬਰ ਵੀ ਪੁਲਿਸ ਨੇ ਸਾਂਝਾ ਕੀਤਾ ਸੀਗਾ, ਪਰ ਹੁਣ ਪਤਾ ਲੱਗਿਆ ਕਿ ਉਹਨੂੰ ਲੱਭ ਲਿਆ ਗਿਆ ਤੇ ਉਹ ਸੁਰੱਖਿਅਤ ਉਸ ਨੂੰ ਘਰ ਪਹੁੰਚਾ ਦਿੱਤਾ ਗਿਆ। ਅ, ਇਸ ਸੀਰੀਆ ਤੇ ਤੁਰਕੀ ਦੇ ਵਿੱਚ ਭੂਚਾਲ ਦੇ ਨਾਲ ਜੋ ਤਬਾਹੀ ਭੂਚਾਲ ਨੇ ਮਚਾਈ ਹੈ, 5000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਤਾਂ ਹੁਣ ਵੈਨਕੂਵਰ ਦੀ ਜੇ ਗੱਲ ਕਰੀਏ ਤਾਂ ਵੈਨਕੂਵਰ ਦੇ ਰਿਹਾਇਸ਼ੀਆਂ ਨੂੰ ਵੀ ਇਹਨਾਂ ਭੂਚਾਲਾਂ ਤੋਂ ਡਰ ਲੱਗਣ ਲੱਗ ਪਿਆ ਤੇ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਸਾਡੀਆਂ ਇਹਨਾਂ ਕੁਦਰਤੀ ਆਫ਼ਤਾਂ ਦੇ ਨਾਲ ਨਜਿੱਠਣ ਦੇ ਲਈ ਕੀ ਤਿਆਰੀਆਂ ਨੇ। ਕਿਉਂਕਿ ਵੈਨਕੂਵਰ ਦੇ ਵਿੱਚ ਇਹ ਜਿਹੜੀਆਂ ਘੱਟੋ ਘੱਟ ਦਹਾਕਿਆਂ ਤੋਂ ਹੀ ਇਹ ਭੂਚਾਲ ਦੇ ਪ੍ਰਤੀ ਪੇਸ਼ੀਨਗੋਈਆਂ ਕੀਤੀਆਂ ਜਾਂਦੀਆਂ ਨੇ ਕਿ ਕਿਸੇ ਵੀ ਸਮੇਂ ਇੱਕ ਬਿਗ ਵਨ ਹਿੱਟ ਕਰ ਸਕਦਾ ਹੈ, ਕਿਸੇ ਵੀ ਸਮੇਂ। ਤੇ ਉਹਦੇ ਲਈ ਪਰ ਰੈਜ਼ੀਡੈਂਟਸ ਕਿਸ ਤਰੀਕੇ ਨਾਲ ਪ੍ਰੀਪੇਅਰਡ ਨੇ ਜਾਂ ਜਿਹੜੀਆਂ ਅਥਾਰਟੀਜ਼ ਨੇ ਜਾਂ ਲੋਕਲ ਜਿਹੜਾ ਪ੍ਰਸ਼ਾਸਨ ਆ ਉਹ ਕਿਸ ਤਰੀਕੇ ਨਾਲ ਪ੍ਰੀਪੇਅਰ ਹੈ, ਇਹਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਨੇ। ਲੰਘੇ ਦਿਨੀਂ ਕੀ ਹੋਇਆ ਕਿ ਜਦੋਂ ਸੀਰੀਆ ਤੇ ਤੁਰਕੀ ਦੇ ਵਿੱਚ ਭੂਚਾਲ ਆਇਆ ਸੀਗਾ, ਜਿਹਦੇ ਵਿੱਚ 7.8 ਮੈਗਨੀਚਿਊਡ ਦਾ ਇਹ ਭੂਚਾਲ ਸੀਗਾ, ਤੇ ਉਸ ਤੋਂ ਬਾਅਦ BC ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ 3.9 ਮੈਗਨੀਚਿਊਡ ਯਾਨੀ ਕਿ ਤਕਰੀਬਨ 4 ਮੈਗਨੀਚਿਊਡ ਦਾ ਜਿਹੜਾ ਅਰਥਕੁਏਕ ਆ ਉਹ ਦਰਜ ਕੀਤਾ ਗਿਆ ਸੀਗਾ ਜਦੋਂ ਤੁਰਕੀ ਦੇ ਵਿੱਚ ਇਹ ਭੂਚਾਲ ਆਇਆ ਸੀ ਜਸਟ ਉਸ ਤੋਂ ਬਾਅਦ। ਤਾਂ ਉਸ ਤੋਂ ਕੁਛ ਸਮਾਂ ਪਹਿਲਾਂ, ਮਾਫ਼ ਕਰਨਾ। ਤਾਂ ਹੁਣ ਜਿਹੜੇ ਰੈਜ਼ੀਡੈਂਟਸ ਨੇ, ਲੋਕ ਨੇ, ਰਿਹਾਇਸ਼ੀ ਲੋਕ ਨੇ ਵੈਨਕੂਵਰ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ, ਤਾਂ ਉਹ ਲਗਾਤਾਰ ਸਰਕਾਰ ਨੂੰ ਸਵਾਲ ਕਰ ਰਹੇ ਨੇ। ਉਹਨਾਂ ਦੇ ਮੱਥੇ ਦੇ ਵਿੱਚ ਚਿੰਤਾ ਦੀਆਂ ਲਕੀਰਾਂ ਇਹ ਨੇ ਕਿ ਕਿਸ ਤਰੀਕੇ ਦੀਆਂ ਅਸੀਂ ਤਿਆਰੀਆਂ ਕਰ ਰਹੇ ਹਾਂ ਜੇਕਰ ਬ੍ਰਿਟਿਸ਼ ਕੋਲੰਬੀਆ ਜਾਂ ਖਾਸ ਕਰਕੇ ਵੈਨਕੂਵਰ ਦੇ ਆਸ-ਪਾਸ ਦੇ ਇਲਾਕਿਆਂ ਨੂੰ ਇਸ ਤਰ੍ਹਾਂ ਦੀ ਕੋਈ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਪੈ ਸਕਦਾ ਕਰਨਾ ਪੈ ਜਾਵੇ ਤਾਂ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਦਾ ਰੁੱਖ ਕਰਾਂਗੇ। ਇੱਥੋਂ ਦਾ ਇੱਕ 14 ਸਾਲਾਂ ਦਾ ਮੁੰਡਾ ਆਰੀਅਨ ਪ੍ਰਕਾਸ਼ ਲਾਪਤਾ ਦੱਸਿਆ ਗਿਆ, ਜਿਸ ਦੀ ਭਾਲ ਦੇ ਲਈ ਆਰਸੀਐਮਪੀ ਨੇ ਲੋਕਾਂ ਦੀ ਮਦਦ ਮੰਗੀ ਆ। ਰਿਚਮੰਡ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਆਰੀਅਨ ਪ੍ਰਕਾਸ਼ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਪੁਲਿਸ ਟੀਮ ਦੇ ਨਾਲ 6042781212 ਤੇ ਕਾਲ ਕਰ ਸਕਦਾ ਹੈ। ਇਹਦੀ ਉਮਰ 14 ਸਾਲ ਹੈ, ਇਹਦਾ ਨਾਂ ਆਰੀਅਨ ਪ੍ਰਕਾਸ਼ ਹੈ ਤੇ ਰਿਚਮੰਡ ਸ਼ਹਿਰ ਦੇ ਵਿੱਚੋਂ ਇਹ ਜਿਹੜਾ ਲਾਪਤਾ ਹੋਇਆ ਤੇ ਹੁਣ ਇਹਦੀ ਭਾਲ ਕੀਤੀ ਜਾ ਰਹੀ ਹੈ। ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਇਸ ਮੁੰਡੇ ਬਾਰੇ, ਇਸ ਨੌਜਵਾਨ ਬਾਰੇ ਕੋਈ ਵੀ ਜਾਣਕਾਰੀ ਹੈ
ਤਾਂ ਉਹਦੇ ਬਾਰੇ ਸਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਜਾਵੇ। ਉਸ ਦੇ ਬਾਰੇ ਕੋਈ ਵੀ ਤੁਹਾਡੇ ਕੋਲ ਜਾਣਕਾਰੀ ਹੈ ਜਾਂ ਉਹਨੂੰ ਤੁਸੀਂ ਦੇਖਿਆ ਕਿਤੇ, ਤਾਂ ਤੁਸੀਂ 604 ਤੇ ਇਹਦੇ ਨਾਲ ਹੀ 6042781212 ਤੇ RCMP ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਜਾਂਦੇ-ਜਾਂਦੇ ਗੱਲ ਕਰਾਂਗੇ ਇੱਕ 56 ਸਾਲਾ ਬੰਦੇ ਦੇ ਬਾਰੇ, ਜਿਸ ਨੂੰ ਪੁਲਿਸ ਨੇ ਅਰੈਸਟ ਕਰ ਲਿਆ TTC ਲਾਈਨ ਦੇ ਵਿੱਚੋਂ, ਤੇ ਉਹਦੇ ਤੇ ਦੋਸ਼ ਲੱਗੇ ਨੇ ਕਿ ਉਹਨੇ 2 ਜਣਿਆਂ ਦੇ ਨਾਲ ਜਿਸਮਾਨੀ ਤੌਰ ਤੇ ਛੇੜਛਾੜ ਕੀਤੀ ਹੈ। ਟੋਰਾਂਟੋ ਪੁਲਿਸ ਸਰਵਿਸਿਜ਼, ਜਿਹਨੂੰ ਅਸੀਂ TPS ਵੀ ਕਹਿ ਦਿੰਦੇ ਹਾਂ, ਉਹਨਾਂ ਵੱਲੋਂ ਇੱਕ ਜਿਹੜਾ ਪ੍ਰੈਸ ਨੋਟ ਹੈ ਰਿਲੀਜ਼ ਕੀਤਾ ਗਿਆ, ਤੇ ਉਹਦੇ ਵਿੱਚ ਇੱਕ ਗੱਲ ਕਹੀ ਗਈ ਹੈ ਕਿ ਇਸ ਬੰਦੇ ਨੇ ਬਲੂਰ ਡੈਨ 4th ਲਾਈਨ ਦੇ ਉੱਤੇ 1 ਫਰਵਰੀ ਨੂੰ ਇਸੇ ਤਰ੍ਹਾਂ ਦੀਆਂ ਵਾਰ-ਵਾਰ 2 ਵਾਰੀ 2 ਜਣਿਆਂ ਦੇ ਨਾਲ ਜਿਸਮਾਨੀ ਤੌਰ ਤੇ ਛੇੜਛਾੜ ਕੀਤੀ। ਜਾਂਚ ਕਰਤੇ ਜਿਹੜੀ ਟੀਮ ਹੈ ਜਾਂਚ ਕਰਨ ਵਾਲੀ, ਉਹਨੇ ਦੋਸ਼ ਲਾਇਆ ਕਿ ਇਹ ਜਿਹੜਾ ਬੰਦਾ ਇਹ ਟਰੈਵਲ ਕਰ ਰਿਹਾ ਸੀ ਸਬਵੇ ਤੇ ਇੱਕ ਵਿਕਟਮ ਦੇ ਇਹ ਬੈਕ ਸਾਈਡ ਖੜਾ ਸੀਗਾ ਤੇ ਉਹਨੂੰ ਇਹਨੇ ਗਲਤ ਤਰੀਕੇ ਨਾਲ ਛੂਹਿਆ। ਉਸ ਤੋਂ ਬਾਅਦ ਫਿਰ ਇਹਨੇ ਇੱਕ ਇਸੇ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਤੇ ਇਹਦੇ ਬਾਰੇ ਦੱਸਿਆ ਜਾ ਰਿਹਾ ਕਿ ਇਹ ਘੱਟੋ ਘੱਟ 5 ਫੁੱਟ 10 ਇੰਚ ਦਾ ਜਾਂ 6 ਫੁੱਟ ਦੇ ਲਾਗੇ ਤੱਕ ਇਹਦੀ ਹਾਈਟ ਹੈ, ਤੇ ਇਹ ਬੰਦੇ ਨੂੰ ਲੰਘੇ ਦਿਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਤੇ ਇਹਦਾ ਨਾਂ ਜਿਹੜਾ ਉਹ ਦੱਸਿਆ ਗਿਆ ਓਮਾਈਕਲ ਟੈਕਨੇ ਓਮਾਈਕਲ ਜਿਹੜਾ ਵਾ ਉਹਨੂੰ ਜਿਹੜਾ ਬਲੂਰ ਸਟੇਸ਼ਨ ਦੇ ਉੱਤੇ ਗ੍ਰਿਫਤਾਰ ਕਰ ਲਿਆ ਸੀਗਾ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ, ਤੇ ਹੁਣ ਉਹਦੇ ਤੇ 2 ਕਾਊਂਟਸ ਆਫ ਸੈਕਸ਼ੂਅਲ ਅਸੌਲਟ ਦੇ ਦੋਸ਼ ਲੱਗੇ ਨੇ, ਤੇ ਇਹਦੇ ਨਾਲ ਹੀ ਹੁਣ ਜਿਹਦੀ ਉਹਦੀ ਕੋਰਟ ਦੇ ਵਿੱਚ ਉਹਨੂੰ ਪੇਸ਼ ਕੀਤਾ ਜਾਣਾ, ਉਹ ਅੱਜ ਉਹਨੂੰ ਪੇਸ਼ ਕੀਤਾ ਜਾਣਾ ਕੋਰਟ ਦੇ ਵਿੱਚ। ਸੋ ਲੋਕ ਟਰੈਵਲ ਕਰਦੇ ਨੇ, ਪਰ ਕਈ ਲੋਕ ਵਿੱਚ ਸਿਰ ਫਿਰੇ ਹੁੰਦੇ ਨੇ ਅਜੇ ਜਿਹੇ ਜਿਹੜੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਨਹੀਂ ਛੇਤੀ ਕਿਤੇ ਘਰ ਕਰਦੀਆਂ ਕਿ ਅਸੀਂ ਕੋਈ ਵਾਰਦਾਤ ਨਹੀਂ ਕਰਨੀ ਜਾਂ ਕਿਵੇਂ, ਤਾਂ ਉਹ ਨਾਲ ਦੇ ਮੁਸਾਫਰਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਇਹਦੀ 56 ਸਾਲ ਉਮਰ ਹੈ, ਤੇ ਇਹਨੂੰ ਪੁਲਿਸ ਨੇ ਜਿਸਮਾਨੀ ਸ਼ੋਸ਼ਣ ਜਾਂ ਸਰੀਰਕ ਤੌਰ ਤੇ ਕਿਸੇ ਨੂੰ ਤੰਗ ਪਰੇਸ਼ਾਨ ਕਰਨ, ਗਲਤ ਤਰੀਕੇ ਨਾਲ ਛੂਹਣ ਦੇ ਜਿਹੜੇ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।